ਜੀ ਦੋਸਤੋ, ਅੱਜ ਲਾਈਵ ਗੱਲ ਸ਼ਲ ਕਰ ਲਈ, ਥੋੜੀ ਬਹੁਤੀ ਗੱਪਸ਼ਪ ਲਾ ਲਈਏ, ਲਿਹਾਜ਼ਾ ਤੁਸੀਂ ਜਲਦੀ ਜਲਦੀ ਆ ਜਾਓ, ਠੀਕ ਹੈ ਨਾ ਜਨਾਬ। ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਨਾ ਥੋੜਾ ਲਾਈਵ ਆ ਕੇ ਤੇ ਦੋਸਤਾਂ ਨਾਲ ਥੋੜਾ ਗੱਪਸ਼ਪ ਕਰੀਏ। ਛੱਤ ਤੇ ਬੈਠਾ ਅੱਜ, ਮੈਂ ਰਿਕਾਰਡਿੰਗ ਤੇ ਕਿਤੇ ਨਹੀਂ ਗਿਆ ਔਰ ਛੱਤ ਤੇ ਬੈਠਾ ਇਸ ਵੇਲੇ। ਤੁਹਾਨੂੰ ਆਪਣਾ ਘਰ ਵੀ ਥੋੜਾ ਜਿਹਾ ਦਿਖਾ ਲੈਂਦੇ ਆ ਤੇ ਚਲੋ ਥੋੜੀ ਜਿਹੀ ਨਾਲ ਗੱਪਸ਼ਪ ਕਰਨੇ। ਮੌਸਮ ਬੜਾ ਅੱਛਾ ਹੈ, ਤੁਹਾਨੂੰ ਪਤਾ ਪਾਕਿਸਤਾਨ 'ਚ ਤੇ ਜਿਹੜਾ ਇੰਡੀਆ ਸਾਡਾ ਇਲਾਕਾ, ਇੱਥੇ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ ਤੇ ਅੱਜ ਧੁੱਪ ਵੀ ਸੇਕਣ ਦਾ ਆਪਣਾ ਹੀ ਮਜ਼ਾ। ਅੱਛਾ, ਤੁਸੀਂ ਹੁਣ ਜੁੜੋਗੇ ਤੇ ਥੋੜੀ ਜਿਹੀ ਤੁਹਾਨੂੰ ਮੈਂ ਫਿਰ ਥੱਲੇ ਲੈ ਕੇ ਜਾਣਾ, ਆਪਣਾ ਘਰ ਸ਼ਰਵਾਲ ਨਾ ਜਿਹੜਾ ਗਰੀਬ ਖਾਨਾ ਹੈਗਾ, ਠੀਕ ਹੈ ਨਾ। ਫਿਲਹਾਲ ਤੇ ਮੈਂ ਬੈਠਾ ਛੱਤ ਤੇ। ਅੱਜ ਰਿਕਾਰਡਿੰਗ ਤੇ ਨਹੀਂ ਸਮਝ ਗਿਆ ਕਿਉਂਕਿ ਕੱਲ ਮੈਂ ਗਿਆ ਸਾਂ ਸਿਆਲਕੋਟ ਤੇ ਮੈਂ 2 ਵੀਡੀਓ ਰਿਕਾਰਡ ਕਰਕੇ ਲੈ ਕੇ ਆਇਆ ਸਾਂ। ਇੱਕ ਮੈਂ ਪਾਤੀ ਹੈ, ਉਹ ਇੱਕ ਡਾਕਟਰ ਸਨ, ਹਿੰਦੂ ਡਾਕਟਰ, ਫੌਜੀ ਡਾਕਟਰ ਸਨ, ਜਿਨ੍ਹਾਂ ਦਾ ਨਾਂ ਸੀ ਕੈਪਟਨ ਡਾਕਟਰ ਰਾਮ ਲਾਲ। ਉਹਨਾਂ ਦਾ ਕਲੀਨਿਕ ਸੀ ਸਿਆਲਕੋਟ ਦੇ ਵਿੱਚ, ਜਿਹੜਾ 1947 ਤੋਂ ਬੰਦ ਪਿਆ ਸੀ। ਉਹਦੀ ਮੈਂ ਵੀਡੀਓ ਖੈਰ ਅੱਜ ਮੈਂ ਅਪਲੋਡ ਕਰਤੀ ਹੈ। ਤੇ ਦੂਸਰੀ ਵੀਡੀਓ ਮੈਂ ਰਿਕਾਰਡ ਕੱਲ੍ਹ ਕਰਕੇ ਲਿਆਇਆ ਸਾਂ ਸਿਆਲਕੋਟ ਤੋਂ। ਉਹ ਇੰਡੀਆ ਦੇ ਬਹੁਤ ਹੀ ਮਸ਼ਹੂਰ ਔਰ ਮਾਰੂਫ ਜਰਨਲਿਸਟ ਜਿਹੜੇ ਕਿ ਇਸ ਵੇਲੇ ਇੰਤਕਾਲ ਕਰ ਚੁੱਕੇ ਨੇ, ਕੁਲਦੀਪ ਨਈਅਰ ਸਾਹਿਬ। ਉਹਨਾਂ ਦੇ ਘਰ ਵੀ ਮੈਂ ਬੜੀ ਮੁਸ਼ਕਿਲਾਂ ਨਾਲ ਲੱਭਿਆ। ਉਹ ਹੁਣ ਵੀਡੀਓ ਜਿਹੜੀ ਨੂੰ ਮੈਂ ਅੱਜ ਐਡਿਟ ਕਰਕੇ ਤੇ ਕੱਲ੍ਹ ਉਹਨੂੰ ਅਪਲੋਡ ਕਰਾਂਗਾ, ਤੇ ਉਹ ਵੀ ਤੁਸੀਂ ਦੇਖਿਓ। ਤੇ ਅੱਜ ਮੈਂ ਬੈਠਾ ਆਪਣੀ ਛੱਤ ਤੇ ਦੋਸਤੋ, ਤੇ ਤੁਸੀਂ ਹੁਣ ਕੋਸ਼ਿਸ਼ ਕਰੋ ਕਿ ਥੋੜ੍ਹਾ ਜਿਹਾ ਆਪਣਾ ਮੈਨੂੰ ਦੱਸੋ ਕਮੈਂਟ ਕਰਕੇ ਕੌਣ ਕੌਣ ਦੇਖ ਰਿਹਾ, ਤਾਂ ਕਿ ਤੁਹਾਡਾ ਤੇ ਇੱਕ ਮੈਂ ਸ਼ੁਕਰੀਆ ਅਦਾ ਕਰਾਂ ਕਿਉਂਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਤੁਹਾਡਾ ਨਾਂ ਪੜ੍ਹਾਂ। ਤੇ ਇਹਦੇ ਨਾਲ ਤੁਸੀਂ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ, ਕੋਈ ਸਵਾਲ ਹੈ, ਤੇ ਜਨਾਬ ਇਹ ਬੰਦਾ ਹਾਜ਼ਰ ਹਮੇਸ਼ਾ ਦੀ ਤਰ੍ਹਾਂ। ਸਾਡਾ ਤੇ ਜਨਾਬ ਹੈ ਹੀ ਤੁਹਾਡੇ ਨਾਲ ਜੀਣਾ ਮਰਨਾ। ਜਦੋਂ ਦੀ ਅਸੀਂ YouTube ਫੈਮਿਲੀ ਇੱਕ ਬਣੇ ਆ, ਠੀਕ ਹੈ ਨਾ, ਤੁਸੀਂ ਮੇਰੀ ਫੈਮਿਲੀ, ਮੈਂ ਤੁਹਾਡੀ ਫੈਮਿਲੀ, ਕਿਉਂਕਿ ਸਾਡਾ ਇੱਕ ਜਿਹੜਾ ਮੀਡੀਆ ਟੌਪ ਹੈ ਨਾ, ਇੱਕ ਫੈਮਿਲੀ ਹੈਗੀ ਹੈ। ਨਾ ਇਹਦੇ ਉੱਤੇ ਕਿਸੇ ਦਾ ਕੀਚੜ ਉਛਾਲਿਆ ਜਾਂਦਾ, ਨਾ ਇਹਦੇ ਉੱਤੇ ਕਿਹਾ ਜਾਂਦਾ ਜੀ ਇੰਡੀਅਨ ਇੰਝ ਤੇ ਪਾਕਿਸਤਾਨੀ ਇੰਝ ਤੇ ਫਲਾਂ, ਨਹੀਂ, ਸਾਰੇ ਇਨਸਾਨ ਨੇ। ਤਬਿੰਦਾ ਸਾਹਿਬਾ ਜੀ, ਬਹੁਤ ਸ਼ੁਕਰੀਆ। ਤਬਿੰਦਾ ਅਹਿਮਦ, ਅੱਛਾ ਜੀ। ਤੇ ਅਸੀਂ ਤਾਂ ਜਨਾਬ ਪਿਆਰ ਵੰਡਦੇ ਜੇ, ਅੱਲਾ ਦੀ ਕਸਮ ਦਿਲੋਂ। ਇਹ ਨਹੀਂ ਕਿ ਮੈਂ ਕੋਈ ਵੀਡੀਓ ਬਣਾਉਣ ਵਾਸਤੇ ਇੱਕ ਦੂਜਿਆਂ ਦੀਆਂ ਖੁਸ਼ਾਮਦਾ ਕਰਨਾ ਜਾਂ ਨਹੀਂ, ਦਿਲੋਂ ਪਿਆਰ ਵੰਡੀਦਾ। ਤੇ ਇਹੋ ਕੋਸ਼ਿਸ਼ ਕਰੀਦੀ ਹੈ ਕਿ ਇੱਕ ਦੂਜੇ ਨਾਲ ਪਿਆਰ ਨਾਲ ਜਿਹੜਾ ਕੰਮ ਹੋ ਜੇ ਨਾ, ਉਹਦੇ ਨਾਲ ਦੀ ਗੱਲ ਕੋਈ ਨਹੀਂ ਹੈਗੀ, ਠੀਕ ਹੈ। ਮੈਂ ਹੁਣ ਤੁਹਾਨੂੰ ਆਪਣਾ ਘਰ ਵੀ ਛੋਟਾ ਜਿਹਾ ਵਿਖਾ ਲੈਣਾ, ਠੀਕ ਹੈ ਨਾ। ਤੇ ਅੱਜ ਜਿਹੜਾ ਨਾ ਉਹ ਬਹਾਵਲਪੁਰ ਜ਼ਰੂਰ ਜਾਈ ਜੀ, ਬਹਾਵਲਪੁਰ ਜ਼ਰੂਰ ਜਾਣਾ। ਬਹਾਵਲਪੁਰ, ਮੁਲਤਾਨ, ਡੇਰਾ, ਇਹ ਸਾਰਾ ਮੈਂ ਏਰੀਆ ਜਿਹੜਾ ਨਾ ਇੱਕ ਹੀ ਜਾਵਾਂਗਾ, ਕੁਛ ਇੱਕ ਹਫ਼ਤੇ ਦਾ ਟੂਰ ਕਰਕੇ ਤੇ ਬਿਲਕੁਲ ਉੱਥੇ ਜਾਵਾਂਗਾ। ਤੇ ਤਬਿੰਦਾ ਜੀ ਬਿਲਕੁਲ ਉੱਥੇ ਜਾ ਕੇ ਬਹਾਵਲਪੁਰ ਮੈਂ ਬਿਲਕੁਲ ਮੇਰੇ ਹੈ ਇਰਾਦੇ 'ਚ। ਤੇ ਅਵਾਨ ਹੁਸ਼ਿਆਰਪੁਰੀ ਸਾਹਿਬ, ਵਾਹ ਜੀ ਵਾਹ, ਇਹ ਤੁਸੀਂ ਉਰਦੂ 'ਚ ਲਿਖਿਆ? ਅਗਰ ਤੇ ਤੁਸੀਂ ਇੰਡੀਆ 'ਚ ਤੇ ਫਿਰ ਤਾਂ ਉਰਦੂ ਲਿਖਿਆ ਬੜੀ ਅੱਛੀ ਗੱਲ ਹੈ, ਕਿਉਂਕਿ ਉਰਦੂ ਨਹੀਂ ਆਉਂਦੀ ਨਾ ਉੱਥੇ। ਤੇ ਹੋਰ ਕੌਣ ਹੈ ਜੀ ਇੱਥੇ? ਰਵਿੰਦਰ ਕੌਰ ਜੀ, ਇੰਡੀਆ ਤੋਂ ਦੇਖਦੇ ਹਾਂ ਜੀ। ਜਾਓ ਜੀ, ਬੜੀ ਮਿਹਰਬਾਨੀ। ਮੈਂ ਤੇ ਆਪਣਾ, ਮੇਰੇ ਵਾਸਤੇ ਤਾਂ ਇੰਡੀਆ ਪਾਕਿਸਤਾਨ ਤੇ ਜਿਹੜੀ ਦੁਨੀਆ ਉਹ ਇੱਕ ਹੀ ਹੈ। ਇਹ ਦੁਨੀਆ ਸਾਰੀ ਇੱਕ ਹੀ ਹੈ। ਅਸੀਂ ਹੀ ਇਹਨਾਂ ਨੂੰ ਜਿਹੜੀਆਂ ਨੇ ਲਕੀਰਾਂ ਲਾ ਲੂ ਕੇ ਤੇ ਜਿਹੜਾ ਨਾ ਉਹ ਸਾਰੇ ਖਿੱਤੇ ਬਣਾ ਛੜੇ ਨੇ। ਅਸੀਂ ਸਾਰੇ ਇੱਕ ਹੀ ਹਾਂ। ਇਨਸਾਨ ਜਿਹੜਾ ਨਾ ਉਹ ਚਾਹੇ ਤਾਂ ਸਾਰਾ ਕੁਝ ਇੱਕ ਹੋ ਸਕਦਾ, ਠੀਕ ਹੈ ਨਾ। ਅੱਛਾ, ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਇੱਕ ਚੀਜ਼ ਦੱਸ ਦਿਆਂ ਕਿ ਮੈਂ ਛੱਤ 'ਤੇ ਬੈਠਾ ਵਾਂ, ਲੇਕਿਨ ਮੈਂ ਇੱਕ ਅਰਸਾ ਆਸਟ੍ਰੇਲੀਆ ਰਹਿ ਕੇ ਆਇਆ ਵਾਂ, ਠੀਕ ਹੈ। ਤੇ ਆਸਟ੍ਰੇਲੀਆ ਰਹਿ ਕੇ ਨਾ ਤੇ ਮੈਂ ਜਿਹੜੀ ਤੰਦੂਰ ਦੀ ਰੋਟੀ ਹੈ ਨਾ, ਉਹਨੂੰ ਤਰਸ ਗਿਆ ਸਾਂ। ਤੰਦੂਰ ਦੀ ਰੋਟੀ ਵਾਲਾ ਕਿਹੜੀ, ਜਿਹੜੀ ਦੇਸੀ ਸਾਡੀਆਂ ਮਾਵਾਂ ਨੇ ਤੰਦੂਰ 'ਤੇ ਰੋਟੀਆਂ ਲਾਉਂਦੀਆਂ ਪਾਣੀ ਲਾ ਕੇ, ਠੀਕ ਹੈ ਨਾ ਜੀ। ਤੇ ਉਹ ਫਿਰ ਮੈਂ ਜਦੋਂ ਵਾਪਸ ਆਇਆ ਨਾ ਪਾਕਿਸਤਾਨ, ਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਤੰਦੂਰ ਦੀ ਰੋਟੀ ਚਾਹੀਦੀ ਹੈ, ਦੇਸੀ ਰੋਟੀ ਚਾਹੀਦੀ ਹੈ, ਮੱਖਣ ਵਾਲੀ। ਤੇ ਉਹਨਾਂ ਕੀ ਕੀਤਾ, ਉਹਨਾਂ ਆਖਿਆ ਜੀ ਸ਼ਹਿਰ ਦੇ ਇੱਥੇ ਤੰਦੂਰ ਹੁਣ ਲਾ ਨਹੀਂ ਸਕਦੇ, ਤੇ ਲਿਹਾਜ਼ਾ ਮੈਂ ਫਿਰ ਉਹਨਾਂ ਨੂੰ ਇਹ ਕੀਤਾ, ਮੈਂ ਕਿਹਾ ਜੀ ਮੈਨੂੰ ਤਾਂ ਚਾਹੀਦੀ ਹੈ। ਫਿਰ ਮੇਰੀ ਅੰਮੀ ਨੇ ਤੇ ਮੇਰੇ ਘਰਦਿਆਂ ਰਲ ਕੇ ਨਾ ਤੇ ਇੱਕ ਤੰਦੂਰ ਲਾਇਆ ਛੱਤ ਦੇ ਉੱਤੇ। ਇਹ ਤੁਹਾਨੂੰ ਮੈਂ ਉਹ ਵਿਖਾਲਣਾ, ਉਹ ਮੈਂ ਵਿਖਾਲਣਾ ਜੀ ਤੁਹਾਨੂੰ। ਇਹ ਦੇਖੋ, ਇਹ ਤੰਦੂਰ ਛੱਤ 'ਤੇ ਲਾਇਆ। ਇਹ ਸਾਰਾ ਘਰ ਸਾਡਾ ਪੱਕਾ, ਹਰ ਚੀਜ਼ ਜਿਹੜੀ ਹੈ ਨਾ। ਤੇ ਇਹ ਤੰਦੂਰ ਲਾਇਆ ਇੱਥੇ ਪੱਕਾ ਸਿਰਫ ਇਸ ਵਾਸਤੇ ਕਿ ਦੇਸੀ ਜਿਹੜੀ ਹੈ ਨਾ ਸਾਡੀ ਪੰਜਾਬ ਦੀ। ਇਹ ਫਿਲਹਾਲ ਹੁਣ ਸਰਦੀਆਂ ਨੇ ਨਹੀਂ ਚਲਾਈਆਂ, ਵਿੱਚ ਉਹਨਾਂ ਨੇ ਇਹਨੂੰ ਬੰਦ ਕੀਤਾ ਤਾਂ ਕਿ ਬਾਰਿਸ਼ ਦਾ ਪਾਣੀ ਨਾ ਵਿੱਚ ਪਏ, ਠੀਕ ਹੈ। ਤੇ ਇਹਨੂੰ ਅਸੀਂ ਕਰ ਦਿੱਤਾ ਫਿਲਹਾਲ ਦੇ ਤੌਰ 'ਤੇ ਬੰਦ। ਇਹ ਜਨਾਬ ਇੱਥੇ ਅੱਗ ਲਾ ਕੇ ਤੇ ਬੜਾ ਮਜ਼ੇਦਾਰ ਕੰਮ ਆਉਂਦਾ ਸੀ। ਤੇ ਫਿਰ ਜਿਹੜੀ ਹੈ ਨਾ ਮਿੱਟੀ ਦੀ ਹਾਂਡੀ ਨਹੀਂ ਹੁੰਦੀ ਜਿਹੜੀ, ਉਹਦੇ 'ਚ ਮੈਂ ਕਿਹਾ ਮੈਨੂੰ ਰੋਟੀ ਵੀ ਚਾਹੀਦੀ ਹੈ। ਅੰਮੀ ਨੇ ਆਖਿਆ ਤੂੰ ਪੁੱਤਰ ਹੁਣ ਸਾਨੂੰ ਕਿਹੜੇ ਫਿਰ ਪਿਛਲੇ ਜ਼ਮਾਨੇ 'ਚ ਲੈ ਕੇ ਜਾਣਾ ਚਾਹ ਰਿਹਾ? ਮੈਂ ਕਿਹਾ ਜੀ ਬਿਲਕੁਲ ਚਾਹੀਦੀ ਆ। ਫਿਰ ਚੁੱਲ੍ਹਾ ਬਣਾਇਆ ਇੱਥੇ,
ਇਹ ਤੇ ਲੱਕੜਾਂ ਵਾਲਾ ਚੁੱਲ੍ਹਾ ਬਣਾਇਆ, ਠੀਕ ਹੈ ਜੀ। ਇਹ ਵੀ ਸਾਡੇ ਘਰਦਿਆਂ ਨੇ ਇਹਨੂੰ ਕੱਜ ਛੜਿਆ ਤਾਂ ਕਿ, ਲੇਕਿਨ ਇਹ ਹੁਣ ਜਿਹੜਾ ਨਾ ਇਹ ਰਿਪੇਅਰ ਹੋਣ ਵਾਲਾ, ਠੀਕ ਹੈ। ਇਹ ਹੋ ਗਿਆ ਚੁੱਲ੍ਹਾ, ਇਹ ਹੋ ਗਿਆ ਤੰਦੂਰ। ਹੁਣ ਤੁਸੀਂ ਆਂਦੇ ਹੋਵੋਗੇ ਕਿ ਦੇਸੀ ਤੰਦੂਰ ਵੀ ਬਣਾ ਲਿਆ, ਦੇਸੀ ਚੁੱਲ੍ਹਾ ਵੀ ਬਣਾ ਲਿਆ, ਤੇ ਦੇਸੀ ਭਾਂਡੇ ਉਹ ਵੀ ਹੈ ਨੇ ਉਹ ਵੀ ਤੁਹਾਨੂੰ ਬਹਾਲ ਲਿਆ। ਇਹ ਜਨਾਬ ਮੈਂ, ਇਹ ਸਾਡਾ ਘਰ ਹੈ, ਥੱਲੇ ਜਾਣ ਵਾਸਤੇ ਮੈਂ ਛੱਤ ਆ, ਤੇ ਮੈਂ ਤੁਹਾਨੂੰ ਪਹਿਲਾਂ ਉਤਲਾ ਮਾਹੌਲ ਦਿਖਾ ਲਿਆ, ਮੈਂ ਤੁਹਾਨੂੰ ਥੱਲੇ ਜਾ ਕੇ ਬਹਾਲਣਾ। ਮੇਰਾ ਗਰੀਬ ਹੈ ਨਾ, ਮੇਰਾ ਮਾੜਾ ਜਿਹਾ ਘਰ ਕਿਸ ਤਰ੍ਹਾਂ ਦਾ। ਤੇ ਇਹ ਜਨਾਬ ਸਾਡਾ ਸਟੋਰ ਰੂਮ ਹੈ ਉੱਤੇ ਛੱਤ ਤੇ, ਤੀਸਰੀ ਮੰਜ਼ਿਲ ਦੇ ਉੱਤੇ। ਇਹ ਜਨਾਬ ਠੀਕ ਹੈ ਜੀ, ਇਹ ਮੈਂ ਖੋਲ ਲਿਆ। ਇਹ ਸਟੋਰ ਰੂਮ ਹੈ, ਠੀਕ ਹੈ। ਇਹ ਇੱਥੇ ਵਾਸ਼ਿੰਗ ਮਸ਼ੀਨਾਂ ਰੱਖੀਆਂ ਨੇ ਘਰਦਿਆਂ ਨੇ, ਤੇ ਇਹ ਸਾਰਾ ਜਿਹੜਾ ਪੇਟੀਆਂ ਦਾ ਸਾਰਾ ਸਮਾਨ ਨਾ ਉਹ ਇੱਥੇ ਪਿਆ, ਕਿਉਂਕਿ ਥੱਲੇ ਫਿਰ ਜਿਹੜਾ ਨਾ ਜਿਹੜੇ ਕਮਰੇ ਨੇ, ਬੈਡਰੂਮ ਨੇ, ਡਰਾਇੰਗ ਰੂਮ ਨੇ, ਉੱਥੇ ਬੀਬੀਆਂ ਨਹੀਂ ਰੱਖਦੀਆਂ। ਤੇ ਇਹ ਸਾਰਾ ਸਾਡਾ ਜਿਹੜਾ ਨਾ ਸਮਾਨ, ਜਿਹੜਾ ਸਰਦੀਆਂ ਦੇ ਕੱਪੜੇ ਤੇ ਗਰਮੀਆਂ ਦੇ ਕੱਪੜੇ ਪੈਕ ਕੇ ਨਜ਼ਰ ਰੱਖ ਦਿੰਦੇ ਨੇ। ਇਹਦੇ ਇਲਾਵਾ ਅੱਛਾ ਹੁਣ ਮੈਂ ਤੁਹਾਨੂੰ ਵਿਖਾਲਣਾ ਆਪਣਾ ਦੇਸੀ ਭਾਂਡੇ। ਇਹ ਜਨਾਬ ਤੁਸੀਂ ਦੇਖੋ, ਅੱਜ ਤੁਹਾਨੂੰ ਜਨਾਬ ਇਹ ਦੇਖੋ, ਠੀਕ ਹੈ ਜੀ। ਇਹ ਹਾਂਡੀ, ਕੜਾਈ, ਇਹ ਦੇਖੋ, ਇਹ ਦੇਖੋ, ਇਹ ਕੜਾਈ ਰੱਖੀ ਹੈ। ਇਹ ਦੇਖੋ, ਇਹ ਕੱਪ। ਇਹ ਮੇਰੇ ਸ਼ੌਕ ਦਾ ਤੁਸੀਂ ਮੁੱਲ ਦੇਖੋ ਕਿ ਕਿਸ ਤਰ੍ਹਾਂ ਅਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਹਾਂ। ਇਹ ਮੈਂ ਸਪੈਸ਼ਲ ਲਿਆ ਕੇ ਚੀਜ਼ਾਂ ਰੱਖੀਆਂ ਨੇ, ਠੀਕ ਹੈ ਜੀ। ਰਵਿੰਦਰ ਸਾਹਿਬਾ ਕਹਿ ਰਹੀ ਹੈ ਜੀ ਅਸੀਂ ਵੀ ਤੰਦੂਰ ਰੱਖਿਆ ਹੋਇਆ ਏ, ਤੇ ਛੱਤ ਤੇ ਉਹ ਵੀ ਆਹੋ ਜੀ, ਹੁਣ ਛੱਤਾਂ ਰਹਿ ਗਈਆਂ, ਹੁਣ ਹਵੇਲੀਆਂ ਤੇ ਖਤਮ ਹੋ ਗਈਆਂ। ਇਹ ਦੇਖੋ ਜੀ, ਇਹ ਡੋਈ, ਲੱਕੜ ਦੀ ਡੋਈ। ਕਮੈਂਟ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ, ਬੜੀ ਕੰਜੂਸੀ ਹੋ ਰਹੀ ਹੈ ਦੋਸਤੋ ਸਿਰਫ 13 ਲਾਈਕ ਹੋਏ ਨੇ, ਚਲੋ ਜੀ ਮਰਜ਼ੀ ਦੇ ਮਾਲਕ। ਅੱਛਾ ਇਹ ਜਨਾਬ ਤੁਸੀਂ ਕਹੋ ਡੋਈ, ਇਹ ਆ ਗਿਆ ਜੱਗ, ਵਾਹ ਜੀ ਵਾਹ, ਇਹ ਜੱਗ ਆ ਗਿਆ। ਹੋਰ ਕੀ ਸੀ ਵਿੱਚ, ਇਹ ਪਲੇਟ। अच्छा जी भाई हमारे बुजुर्ग हुशियारपुर से, अच्छा ठीक हो गया, समझ आ गया, ਵੇਖੋ ਨਾ ਮੈਨੂੰ ਪਤਾ ਚੱਲਿਆ। ਇਹ ਆ ਗਿਆ ਜਨਾਬ ਕੱਪ। ਇਹ ਮਿੱਟੀ ਦੀਆਂ ਜਿਹੜੀਆਂ ਮੈਂ ਆਪਣੇ ਸ਼ੌਕ ਨਾਲ ਚੀਜ਼ਾਂ ਰੱਖੀਆਂ ਨੇ, ਠੀਕ ਹੈ ਨਾ। ਦੇਖੋ ਇਹ ਕੱਪ, ਹੋਰ ਕੀ ਹੈ, ਇਹ ਕਨਾਲੀ ਛੋਟੀ, ਇਹ ਕਨਾਲੀ, ਇਹ ਛੋਟੀ, ਤੇ ਇੱਕ ਵੱਡੀ ਵੀ ਹੈਗੀ ਹੈ, ਉਹ ਪਤਾ ਨਹੀਂ ਕਿੱਥੇ ਵੇ, ਇਹਦੇ ਵਿੱਚ ਤੇ ਨਹੀਂ। ਇਹ ਜਨਾਬ ਛੋਟੀਆਂ ਜਿਹੜੀਆਂ ਠੂਠੀਆਂ ਟਾਈਪ, ਇਹਨਾਂ 'ਚ ਖੀਚ ਮਾਈ ਦੀ ਹੈ ਤੇ ਫਿਰ ਵੰਡੀ ਦੀ ਹੈ, ਠੀਕ ਹੈ ਜੀ। ਹਰਿਆਣਾ ਵਾਲੇ ਦੀਪ ਖਿਚਰ ਜੀ, ਥੈਂਕ ਯੂ ਜਨਾਬ। ਅੱਛਾ ਇਹ ਹੋ ਗਿਆ, ਇਹ ਹੋ ਗਿਆ। ਮੈਂ ਆਖਿਆ ਕਿ ਅੱਜ ਥੋੜਾ ਡਿਫਰੈਂਟ ਕਰਕੇ ਵਲੌਗ ਬਣਾਈਏ। ਅੱਛਾ ਇਹ ਜਨਾਬ ਮਟਕਾ, ਇੱਕ ਇਹ ਅੱਜ ਮਟਕਾ ਇਹ ਵੀ ਰੱਖਿਆ, ਵਾਹ ਜੀ ਵਾਹ। ਇਹ ਮਟਕਾ, ਇਹ ਤੇ ਹੋ ਗਿਆ ਸਾਡਾ ਸ਼ੌਕ, ਜਿਹੜਾ ਜਦੋਂ ਦਿਲ ਕਰਦਾ ਦੇਸੀ ਹਾਂਡੀ ਖਾਣ ਦੇ। ਆਪਣੇ ਦਾਦੀ, ਜਿਹੜੀ ਸਾਡੀਆਂ ਦਾਦੀਆਂ ਤੇ ਜਿਹੜੇ ਸਾਡੇ ਬਜ਼ੁਰਗ ਸਨ, ਉਦੋਂ ਤਾਂ ਹੁੰਦਾ ਹੀ ਇਹ ਕੋਈ ਸੀ, ਠੀਕ ਹੈ ਜੀ। ਇਹ ਜਨਾਬ ਤੁਹਾਨੂੰ ਵਿਖਾ ਲਿਆ ਹੁਣ ਮੈਂ ਸਟੋਰ। ਅੱਛਾ ਇੰਨਾ ਕੁ ਜਿਹੜਾ ਮੈਂ ਤੁਹਾਨੂੰ ਵੀਡੀਓ ਦਾ ਪਾਰਟ ਦਿਖਾਇਆ, ਇਹ ਕੈਸਾ ਲੱਗਾ। ਅਗਲਾ ਸ਼ੁਰੂ ਪਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜ਼ਰਾ ਪੁੱਛ ਲਾਂ, ਤੇ ਫਿਰ ਤੁਹਾਡੇ ਨਾਲ ਮੈਂ ਕਮੈਂਟ ਪੜ੍ਹ ਲਾਂ, ਕਿਉਂਕਿ ਮੈਂ ਵਾਅਦਾ ਕੀਤਾ ਸੀ ਕਿ ਕਮੈਂਟ ਪੜ੍ਹਾਂਗਾ। ਤੇ ਥੋੜਾ ਜਿਹਾ ਦੱਸੋ ਨਾ ਮੈਨੂੰ ਕਿ ਕੈਸਾ ਲੱਗਿਆ ਤੁਹਾਨੂੰ ਇੰਨਾ ਕੁ ਪਾਰਟ। ਅੱਛਾ ਕਮੈਂਟ ਇਸ ਤੋਂ ਪਹਿਲੇ ਕੀਤਾ ਜੀ ਜ਼ੈਨੀ ਵਲੌਗ ਗੁਜਰਾਂਵਾਲਾ ਸੇ, ਜਵਾਬ ਜੀ ਥੈਂਕ ਯੂ ਸੋ ਮਚ। ਅੱਲਾਹ ਤਾਲਾ ਖੁਸ਼ ਰੱਖੇ ਤੁਹਾਨੂੰ, ਮੇਰੇ ਸਾਰੀ ਫੈਮਿਲੀ ਜਿਹੜੀ ਹੈਗੀ YouTube ਦੀ, ਤੁਸੀਂ ਮੇਰੀ ਫੈਮਿਲੀ ਹੋ, ਠੀਕ ਹੈ ਨਾ। ਅਸੀਂ ਇੱਕ ਫੈਮਿਲੀ ਹਾਂ। ਵਜ਼ੀਰਾਬਾਦ ਵੀ ਜਾਓ, ਸੋਧਰਾ ਕਸਬਾ, ਸਖੀ ਸਰਵਰ ਜੀ ਇਸ ਕਸਬੇ ਵਿੱਚ ਤਾਲੀਮ ਹਾਸਲ ਕੀਤੀ। ਹਾਂਜੀ ਇਹ ਅਜ਼ਾਨ ਹੋ ਰਹੀ ਹੈ। ਅੱਛਾ ਜੀ ਬਿਲਕੁਲ, ਮੈਂ ਵਜ਼ੀਰਾਬਾਦ ਗਿਆ, ਸੋਧਰੇ 'ਚ ਗਿਆ, 2 ਵੀਡੀਓ ਬਣਾਈਆਂ ਨੇ ਉੱਥੇ ਮੈਂ, ਉਹ ਤੁਸੀਂ ਮੇਰੇ ਚੈਨਲ 'ਤੇ ਦੇਖੋ। ਤੇ 2 ਵੀਡੀਓ ਮੈਂ ਬਣਾਈਆਂ ਨੇ ਸੋਧਰੇ ਦੀਆਂ ਹਵੇਲੀਆਂ ਪੁਰਾਣੀਆਂ। ਮੈਂ ਤਾਂ ਕਮੈਂਟ ਵੇਖ ਰਿਹਾ ਵਾਂ ਤਾਂ ਕਿ ਕਿਸੇ ਦਾ ਕਮੈਂਟ। ਹਾਂਜੀ ਲਾਂਬਾ ਜੀ, ਅੱਛਾ ਵਾਹ ਜੀ ਵਾਹ, ਕਿਆ ਬਾਤ, ਸ਼ੁਕਰ, ਕਿਆ ਬਾਤ ਹੈ ਸੁਖੂ ਭਾਜੀ। अच्छा जी ਅੱਗੇ ਆ ਗਿਆ, हमारे भी सब ये रखा है, वाह जी वाह। दीपक जी ठीक हो गया जनाब, वाह जी वाह। और की सी, अच्छा जी हेलो रिस्पेक्ट, आई एम फ्रॉम हिसार हरियाणा, हमारा यहाँ पर मिट्टी का सल्लल्लाहु अलैहि वसल्लम। ज़रा अज़ान हो ले, मैं कहना चलो
मुकेश तूली साहब जी नमस्कार जनाब, शुक्रिया। अच्छा वीडियो ਨੂੰ ਲਾਈਕ ਤੁਸੀਂ ਘੱਟ ਕਰ ਲਾਈਕ ਨਹੀਂ ਕਰਦੇ ਪਏ। ठीक है जी दीप जी, ठीक है। अगर तुहानू पसंद आज की वीडियो आ रही है तो मेरी फिर जरा मतलब मेहनत पूरी हो गई। जनाब छत का माहौल है। अजी जान हो रही है, मैं जान तो बाद कमेंट सारे पढ़ना जी। हूँ मैं जान हो गई है, हूँ दोबारा कमेंट पढ़ना जेडे कमेंट होए ना, स्किप कोई नहीं करना कमेंट भाई। अच्छा जी की लिखा जी, उमेश माना जी, खत्री साहब जी, आवर एंसेस्टर मूव फ्रॉम गुजरांवाला। वाह जी वाह, गुजरांवाला दी मैं बड़ियां बनाई जी वीडियो। दीपक अरोरा जी, अच्छा जी आतंकवादी, चलो जी जो मर्जी कहो। ते सर वाह जी वाह, वाह जी वाह, वाह जी वाह। कोयत मंसूर साहब ने जी, वालेकुम सलाम मंसूर साहब। अच्छा तुसी जुड़े रहो नाल, ठीक है जी। वाह जी वाह। अच्छा लाइक नहीं करते पे वीडियो, मैंने नहीं समझ आ रही कि कोटा छोटा जहा तुसा इस तरह मारना लाइक हो जाना तो फिर अपना मौजा ही मौजा। लेकिन ये जेडे हले कुछ लोगों ने एक चैनल नहीं सबसक्राइब किया, वो भी चैनल सबसक्राइब जरूर कर लो। ये चैनल सबसक्राइब करने का ये होंगे कि ਤੁਹਾਨੂੰ ਵੀਡੀਓ ਜਦੋਂ ਮੈਂ ਬਣਾਉਂਦਾ ਨਾ ਤੇ ਉਹਦੇ ਸਕਰੀਨ ਤੇ ਨੋਟੀਫਿਕੇਸ਼ਨ ਆ ਜਾਏਗਾ ਤੇ ਉਹ ਫਿਰ ਤੁਸੀਂ ਵੇਖ ਸਕਦੇ ਹੋ ਉਸੇ ਵੇਲੇ ਹੀ, ਤੁਹਾਨੂੰ ਮੇਰੀ ਚੈਨਲ ਤੇ ਜਾ ਕੇ ਵੀਡੀਓ ਲੱਭਣ ਦੀ ਲੋੜ ਨਹੀਂ ਪੈਂਦੀ। ਅੱਛਾ ਇੱਕ ਚੀਜ਼ ਮੈਂ ਬੜੀ ਇੰਪੋਰਟੈਂਟ ਹੋਰ ਤੁਹਾਨੂੰ ਕਹਿਣੀ ਸੀ ਕਿ ਮੈਂ ਇੱਕ ਨਵਾਂ ਚੈਨਲ ਵੀ ਬਣਾਇਆ ਜਿਹਦਾ ਨਾਮ ਹੈ ਮਿਸਟਰ ਬੇਗ। ਉਹ ਤੁਸੀਂ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਿਆਂਗਾ। ਮਿਸਟਰ ਬੇਗ ਮੇਰੀ ਫੋਟੋ ਲੱਗੀ ਉੱਥੇ, ਪਿੰਕ ਕਲਰ ਦਾ ਮੈਂ ਪਾਇਆ ਲਿਬਾਸ। ਤੇ ਉਹ ਮਿਸਟਰ ਬੇਗ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ, ਕਿਉਂਕਿ ਮੈਂ ਉਹਦੇ ਵਿੱਚ ਤੁਹਾਨੂੰ ਥੋੜਾ ਹਟ ਕੇ ਵੀ ਬਾਹਰ ਲਾਂਗਾ। ਯਾਨੀ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਖਾਣੇ, ਜਦੋਂ ਮੈਂ ਰਿਕਾਰਡਿੰਗ ਕਰਨ ਜਾਂਦਾ ਮੈਨੂੰ ਰਸਤੇ 'ਚ ਕਿਹੜੀ ਮੁਸ਼ਕਲਾਤ ਆਉਂਦੀਆਂ ਨੇ, ਜਾਂ ਅਗਰ ਮੇਰੇ ਕੋਲ ਫੈਮਿਲੀ ਕੋਈ ਚੀਜ਼ਾਂ ਨੇ ਪਰਸਨਲ, ਉਹ ਵੀ ਉੱਥੇ ਸ਼ੇਅਰ ਕਰਾਂਗੇ। ਜਾਂ ਤਾਂ ਕੁਛ ਵੀ ਜਿਹੜਾ ਮੀਡੀਆ ਟੌਪ ਚੈਨਲ ਹੈ, ਇਹਨੂੰ ਮੈਂ ਕੋਸ਼ਿਸ਼ ਕਰਨਾ ਵਾ ਕਿ ਸਿਰਫ ਇਹਨੂੰ ਮੈਂ 1947 ਦੇ ਰਿਲੇਟਡ ਹੀ ਰੱਖਿਆ ਜਾਏ, ਬਜ਼ੁਰਗਾਂ ਨੂੰ ਇਹਦੇ ਨਾਲ ਜੋੜ ਕੇ ਰੱਖਿਆ ਹੈ ਸਾਰੀ ਦੁਨੀਆ ਦੇ। ਲੇਕਿਨ ਮਿਸਟਰ ਬੇਗ ਚੈਨਲ ਨੂੰ ਹੁਣ ਤੁਸੀਂ ਜਿਹੜਾ ਨਾ ਉਹ ਲਾਜ਼ਮੀ ਜਿਹੜਾ ਨਾ ਉਹ ਕਰਨਾ ਹੈ। ਮੈਂ ਫੁੱਲ ਟਾਈਮ YouTube ਹੀ ਕਰ ਰਿਹਾ ਵਾਂ, ਕਿਉਂਕਿ ਅਗਰ ਮੈਂ ਕੁਝ ਹੋਰ ਜੋਬ ਸ਼ਾਪ ਕਰਾਂ ਜਾਂ ਸਾਰਾ ਫਿਰ ਮੇਰੇ ਕੋਲ ਵੀਡੀਓਜ਼ ਨਹੀਂ ਬਣਦੀਆਂ। ਫਿਰ ਤੁਸੀਂ ਆਂਦੇ ਹੋ ਜੀ ਵੀਡੀਓਜ਼ ਜਿਹੜੀਆਂ ਨੂੰ ਬਣਨੀਆਂ ਬੰਦ ਹੋ ਗਈਆਂ ਨੇ, ਤੇ ਮੈਂ ਚੈਨਲ ਨੂੰ ਬੰਦ ਨਹੀਂ ਕਰਨਾ ਚਾਹੁੰਦਾ। ਤੇ ਇਸ ਲਈ ਚੈਨਲ ਹੀ ਹੈਗਾ ਜਿਹਦੇ ਸਿਰ ਤੇ ਮੈਂ ਜਿਹੜਾ ਨਾ ਇਸ ਵੇਲੇ ਆਪਣਾ ਆਪ ਨੂੰ ਸਰਵਾਈਵ ਵੀ ਕਰ ਰਿਹਾ ਵਾਂ, ਔਰ ਫੁੱਲ ਟਾਈਮ ਜੋਬ ਹੈ ਮੇਰੀ, ਠੀਕ ਹੈ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਆ ਗਏ ਜੀ ਭਾਈ ਤੁਸੀਂ, ਕਿਆ ਬਾਤ ਹੈ। ਕੱਲ ਆਵਾਂਗਾ ਲਾਈਵ, ਲੇਕਿਨ ਮੈਂ ਅੱਜ ਹੀ ਆ ਗਿਆ ਜੀ। ਅੱਜ ਹੀ ਮੈਂ ਕਿਹਾ ਕਿ ਚਲੋ ਮੈਂ ਬੈਠਾ ਸਾਂ ਘਰ ਹੀ, ਤੇ ਮੈਂ ਥੋੜਾ ਜਿਹਾ ਘਰ ਦਾ ਮਾਹੌਲ ਵਾ ਦੇਈਏ ਆਪਣੇ ਦੋਸਤਾਂ ਨੂੰ। ਅੱਗੇ ਮੈਂ ਤੁਸੀਂ ਲੇਟ ਆਏ ਹੋ, ਅੱਗੇ ਮੈਂ ਤੰਦੂਰ ਵਾ ਲਿਆ ਦੋਸਤਾਂ ਨੂੰ ਆਪਣਾ ਜਿਹੜਾ ਮੈਂ ਇੱਥੇ ਬਣਾਇਆ ਦਾ। ਅੰਮੀ ਨੂੰ ਆਉਂਦਾ ਹੁੰਦਾ ਕਿ ਅੰਮੀ ਮੈਨੂੰ ਰੋਟੀਆਂ ਲਾ ਕੇ ਕਦੀ ਕਦੀ ਨਾ ਤੰਦੂਰ ਦੀਆਂ ਦੇਸੀ ਦਿਓ, ਤੇ ਇੱਥੇ ਚੁੱਲ੍ਹਾ ਬਣਾਇਆ। ਇਹ ਦੇਸੀ ਤੰਦੂਰ ਤੇ ਦੇਸੀ ਚੁੱਲ੍ਹਾ ਸਿਰਫ ਰੋਟੀਆਂ ਵਾਸਤੇ, ਤੇ ਕਦੀ ਕਦੀ ਇਹਦੇ ਵਿੱਚ ਬਣਾਈ ਦਾ ਚਰਗਾ ਸੀਖਾਂ ਤੇ ਲਾ ਕੇ ਨਾ, ਤੇ ਅੰਦਰ ਰੱਖ ਦਈਦਾ ਸਲੀਖਾਂ, ਤੇ ਉੱਤੇ ਜਨਾਬ ਲਾ ਦਈਦਾ ਫਿਰ ਜਿਹੜਾ ਨਾ ਉਹ ਮਿੱਟੀ ਦਾ ਜਿਹੜਾ ਹੈਗਾ ਨਾ ਕਨਾਲੀ, ਉਹਨੂੰ ਰੱਖ ਦਿੱਤਾ ਤੇ 50 ਮਿੰਟ ਲਾ ਕੇ ਦੇ ਵਿੱਚ ਫਿਰ ਕੱਢ ਲਈਦਾ। ਤੇ ਇਹ ਜਨਾਬ ਹੋ ਗਿਆ। ਤੁਹਾਨੂੰ ਮੈਂ ਅੱਗੇ ਸਟੋਰ ਵਿਖਾਇਆ ਆਪਣਾ, ਤੁਸੀਂ ਆਂਦੇ ਹੋਗੇ ਪਤਾ ਨਹੀਂ ਸਟੋਰ ਤੇ ਭਾਈ ਜੋ ਵੀ ਹੈਗਾ ਇਹ ਸਾਡਾ ਘਰ ਹੈ, ਇਹ ਸਾਡਾ ਸਟੋਰ ਰੂਮ ਹੈ। ਤੇ ਹੁਣ ਮੈਂ ਜਨਾਬ ਕੋਸ਼ਿਸ਼ ਕਰਾਂਗਾ ਕਿ ਥੱਲੇ ਜਾ ਕੇ ਵੀ ਤੁਹਾਨੂੰ ਜਿਹੜਾ ਨਾ, ਥੱਲੇ ਚਲੀਏ ਕਿ ਨਹੀਂ, ਹਲੇ ਥੱਲੇ ਕੋ ਮਾਰੇ ਹੀ ਨਾ ਸਾਨੂੰ। ਹਾਂਜੀ ਕੀ ਪਤਾ ਭਾਜੀ। ਅੱਛਾ ਇਹ ਜਨਾਬ ਤੁਸੀਂ ਦੇਖੋ, ਇਹ ਥੱਲੇ ਗਰਾਜ ਹੈ, ਇੱਕ ਇਹ ਫਲੋਰ ਹੈ ਤੇ ਇੱਕ ਇਹ ਫਲੋਰ ਹੈ, ਠੀਕ ਹੈ ਜੀ। ਇਹ ਜਨਾਬ ਅਸੀਂ ਇਹ ਜੁੱਤੀਆਂ ਰੱਖੀਆਂ ਨੇ ਐਕਸਟਰਾ, ਤੇ ਇਹ ਆ ਗਿਆ ਸੀ ਆਪਣਾ ਜਿਹੜਾ ਨਾ। ਅੱਛਾ ਇਹ ਥੱਲੇ ਨਾ ਸਫਾਈਆਂ ਹੋ ਰਹੀਆਂ ਨੇ ਮੇਰਾ ਖਿਆਲ ਹੈ। ਇਹ ਸਾਡਾ ਜੀ ਹਾਲ ਆ ਗਿਆ, ਇਹ ਠੀਕ ਹੈ ਜੀ, ਹਾਲ ਆ ਗਿਆ। ਤੇ ਇਹ ਜਿਹੜਾ ਨਾ
ਸਫਾਈਆਂ ਹੋ ਰਹੀਆਂ ਨੇ ਫਰਸ਼ ਦੀਆਂ। ਇਹ ਆ ਗਿਆ ਕਿਚਨ, ਠੀਕ ਹੈ ਜੀ। ਇਹ ਕਿਚਨ, ਬੈਡਰੂਮ ਤੇ ਇਧਰ ਆ ਗਿਆ ਡਰਾਇੰਗ ਰੂਮ ਤੇ ਇਹ ਆ ਗਿਆ ਡਾਈਨਿੰਗ। ਅੱਛਾ ਪਹਿਲੇ ਮੈਂ ਤੁਹਾਨੂੰ ਵਿਖਾਉਣਾ ਕਿਚਨ। ਬੱਤੀ ਤੇ ਹੈਗੀ ਹੈ, 1 ਮਿੰਟ। ਅੱਛਾ ਜੀ ਇਹ ਆ ਗਿਆ ਕਿਚਨ। ਨਾਲ ਦੱਸੀ ਵੀ ਜਾਇਆ ਕਰੋ ਦੋਸਤੋ ਕਿ ਫਿਰ ਮੈਂ ਇੰਨੀ ਮਿਹਨਤ ਕਰਨ ਡਿਆ। ਤੇ ਸੌਰੀ ਮੇਰਾ ਘਰ ਕੋਈ ਏਡਾ ਕੋਈ ਮਤਲਬ ਕਿ ਬਹੁਤ ਅਮੀਰ ਤਰੀਨ ਅਸੀਂ ਲੋਕ ਨਹੀਂ ਹੈਗੇ, ਮਿਡਲ ਕਲਾਸ 'ਤੇ। ਲੇਕਿਨ ਜੋ ਕੁਝ ਵੀ ਹੈਗਾ ਸ਼ੁਕਰ ਅੱਲਾ ਦਾ। ਇਹ ਬਰਤਨਾਂ ਜਨਾਬ, ਬਰਤਨ ਭਰੇ ਨੇ, ਠੀਕ ਹੈ। ਇਹ ਕੁਝ ਬਿਸਕੁਟ ਨੇ, ਇਹ ਥੋੜ੍ਹੀ ਰਹਿ ਗਏ ਨੇ। ਚਾਹ ਨਾ ਕਦੀ ਚੁਸਕੀ ਲਾ ਲਈ ਇਹਦੀ। ਅੱਛਾ ਜੀ ਇਹ ਹੋ ਗਿਆ। ਤੇ ਇਹ ਆ ਗਿਆ ਜਨਾਬ ਅੱਜ। ਇਹ 'ਚ ਕੀ ਹੈਗਾ? ਵਾਹ ਜੀ ਵਾਹ, ਇਹ ਬਣੀ ਹੈ ਜੀ ਕੜਾਈ, ਬਣੀ ਹੈ ਕਬਾਬ ਕੜਾਈ। ਇਹ ਜਿਹੜੇ ਸ਼ਾਮੀ ਕਬਾਬ ਹੁੰਦੇ ਨਾ, ਇਹ ਉਹਨਾਂ ਦੀ ਕੜਾਈ ਹੈ। ਵਾਹ ਜੀ ਵਾਹ, ਇਹ ਤਾਂ ਚੰਗੇ ਲਈ ਮੈਂ ਕਿਚਨ 'ਚ ਆ ਗਿਆ। ਅੱਛਾ ਉਸ ਤੋਂ ਬਾਅਦ ਬਣਾਵਾਂਗੇ ਜੀ ਮੱਛੀ। ਇਹ ਬਈ ਮੱਛੀ ਰੱਖੀ ਹੈ, ਫਿਸ਼। ਅੱਜ ਮੌਜਾਂ ਹੋਣਗੀਆਂ ਟਕਾ ਕੇ। ਇਹ ਮੱਛੀ ਰੱਖੀ ਫਿਸ਼, ਇਹਨੂੰ ਤੜਕੀ ਜਾਏਗੀ। ਇਹ ਜਨਾਬ ਓਵਨ ਸਾਡਾ ਹੋ ਗਿਆ ਤੇ ਇਹ ਸਿੰਕ ਆ ਗਿਆ ਤੇ ਇਹ ਹੋ ਗਈ ਫਰਿੱਜ। ਫਰਿੱਜ ਕੀ ਹੈਗਾ? ਅੱਛਾ ਫਰਿੱਜ ਕੀ ਹੋਣਾ? ਸਮਾਨ ਹੀ ਹੋਣਾ, ਹੋਰ ਕੀ। ਇਹ ਜੀ ਸਲਾਦ ਬਣਾ ਕੇ ਰੱਖਿਆ ਦਾ ਸ਼ਾਮ ਵਾਸਤੇ, ਠੀਕ ਹੈ। ਤੇ ਇਹ ਆ ਗਿਆ ਡਰਾਇੰਗ ਰੂਮ, ਇੱਕ ਇਹ ਆ ਗਿਆ, ਠੀਕ ਹੈ ਜੀ। ਤੇ ਉਹ ਨਾਲ ਅਟੈਚ ਬਾਤ, ਇੱਕ ਇਹ ਡਰਾਇੰਗ, ਇੱਥੇ ਬੱਚੇ ਸੌਂਦੇ ਨੇ, ਠੀਕ ਹੈ ਜੀ। ਤੇ ਇਹ ਅਲਮਾਰੀ ਬੱਚਿਆਂ ਦੇ ਕੱਪੜਿਆਂ ਵਾਸਤੇ ਬਣੀ ਹੈ। ਤੇ ਇੱਕ ਆ ਗਿਆ ਡਰਾਇੰਗ ਰੂਮ, ਇਹ ਸੌਰੀ ਬੈਡਰੂਮ। ਇੱਥੇ ਮੈਂ ਪੈ ਰਹਿਣਾ, ਠੀਕ ਹੈ ਜੀ। ਏਸੀ ਦਾ ਮੌਸਮ ਨਹੀਂ ਹੈਗਾ, ਲਿਹਾਜ਼ਾ ਉਹ ਬੰਦ ਹੈ। ਤੇ ਇਹ ਜਨਾਬ ਇਹ ਮੈਂ ਤੁਹਾਡੇ ਲਈ ਬਣਾ ਰਿਹਾ ਵੀਡੀਓ, ਠੀਕ ਹੈ ਜੀ। ਸ਼ੀਸ਼ੇ 'ਚ ਆ ਕੇ ਮੈਂ ਵੀ ਤਾਂ ਆਉਣਾ ਚਾਹੀਦਾ ਨਾ। ਅੱਛਾ ਜੀ ਹੁਣ ਥੋੜ੍ਹੇ ਜਿਹੇ ਕਮੈਂਟ ਪਾ ਲਈਏ ਤੇ ਨਾਲ ਮੈਂ ਵੀ ਆ ਰਿਹਾ, ਤੁਸੀਂ ਮੈਨੂੰ ਵੇਖੋ। ਅੱਛਾ ਜੀ ਵੀਰ ਜੀ, ਮੈਂ ਤੁਹਾਡੀ ਵੀਡੀਓ ਦੇਖ ਕੇ ਆਪਣੇ ਯੂਨਾਈਟਿਡ ਪੰਜਾਬ ਨਾਲ ਕਨੈਕਟ ਹੋ ਜਾਣਾ। ਵਾਹ ਜੀ ਵਾਹ, ਬੜੀ ਅੱਛੀ ਗੱਲ ਹੈ। ਅੱਛਾ ਜੀ ਅਸ਼ਵਾਨੀ ਸਾਹਿਬ ਜੀ ਸ਼ਰਮਾ, ਹੈਲੋ ਸਰ, ਵੈਰੀ ਬਿਊਟੀਫੁਲ ਅਰੇਂਜ ਕਿਚਨ, ਥੈਂਕ ਯੂ ਸੋ ਮਚ। ਇਹ ਤਾਂ ਤੁਹਾਡੀ ਮੁਹੱਬਤ ਹੈ ਨਾ, ਖੂਬਸੂਰਤੀ ਤਾਂ ਅੱਖਾਂ 'ਚ ਹੁੰਦੀ ਹੈ। ਰਵਿੰਦਰ ਬਹੁਤ ਵਧੀਆ ਕਿਚਨ ਜੀ, ਆਪਣਾ ਘਰ ਆਪਣੀ ਜन्नत, ਮੇਰਾ ਘਰ ਹੀ ਹੋਤਾ ਹੈ। ਵਾਹ ਜੀ ਵਾਹ, ਸਹੀ ਹੋ ਗਿਆ ਜੀ। ਸਲਾਦ ਸ਼ਾਮ ਵਾਸਤੇ ਅੱਜ ਜੀ ਆਪਣਾ ਉਹ ਹੁਣੇ ਤਿਆਰੀ ਹੋ ਗਈ ਹੈ ਨਾ। अच्छा जी फैसल जुनेद सलाम ब्रदर, वालेकुम सलाम जी। माई शो घर में गंदम है, वीट ब्रदर, यस बिल्कुल है जी। आटा अपना भेज दो, तुहानूं भी भड़ोला विखा लिओ उत्ते जाके, मैं गंदम का भी, ठीक है जी। अच्छा जी, अच्छा जी, योर हाउस इज़ रियली यूनीक एंड वैरी ब्यूटीफुल, बहुत शुक्रिया जी। अच्छा आया जनाब हुण ਇੱਥੇ ਕੀ ਪਰਦੇ ਦੇ ਪਿੱਛੇ ਮੈਂ ਵਿਖਾ ਦਿਆਂ ਤੁਹਾਨੂੰ, ਤੇ ਪਤਾ ਨਹੀਂ ਕੀ ਹੈ। ਅੱਛਾ ਇਹ ਥੋੜੀ ਜਿਹੀ ਜਿਹੜੀ ਹੈ ਨਾ ਇਹ ਜਗ੍ਹਾ ਬਚੀ ਹੈ, ਠੀਕ ਹੈ ਨਾ। ਥੱਲੇ ਪੋਰਸ਼ਨ ਹੈ, ਮੇਰੀ ਅੰਮੀ ਥੱਲੇ ਰਹਿੰਦੇ ਨੇ, ਠੀਕ ਹੈ ਨਾ। ਇਸ ਤਰ੍ਹਾਂ ਦੀ ਪੋਰਸ਼ਨ ਥੱਲੇ ਵੀ ਹੈ, ਇਹ ਐਕਸਟਰਾ ਸਟੋਰੇਜ, ਤੇ ਉੱਥੇ ਉੱਤੋਂ ਮੈਂ ਛੱਤ ਤੋਂ ਇਹ ਥੋੜੀ ਜਿਹੀ ਖਾਲੀ ਜਗ੍ਹਾ ਰੇਂਜ, ਤੇ ਇੱਧਰ ਉੱਤੇ ਜਿਹੜਾ ਸਟੋਰੇਜ ਟਾਈਪ ਚੀਜ਼ਾਂ ਨੇ। ਤੇ ਇਹ ਆ ਗਿਆ ਜਨਾਬ ਬੈਡਰੂਮ ਮੇਰਾ, ਠੀਕ ਹੈ ਜੀ। ਤੇ ਇਹ ਬੱਚਿਆਂ ਦੇ ਕੁਝ ਖਿਡੌਣੇ ਵਗੈਰਾ ਪਏ ਨੇ, ਠੀਕ ਹੈ ਜੀ। ਤੇ ਇਹ ਸਾਹਮਣੇ ਆ ਗਿਆ ਇਹ ਸਾਡਾ ਡਾਈਨਿੰਗ, ਤੇ ਇਹ ਆ ਗਿਆ ਡਰਾਇੰਗ ਰੂਮ, ਠੀਕ ਹੈ ਜੀ। ਇਹ ਤੇ ਇਹ ਬਾਹਰ ਆ ਗਈ ਜਿਹੜੀ ਹੈ ਨਾ ਗਲੀ ਸਟਰੀਟ, ਤੇ ਧੁੱਪ ਲੱਗੀ ਅੱਜ, ਠੀਕ ਹੈ ਨਾ। ਇਹ ਮੈਂ ਲਾਏ ਨੇ ਪੌਦੇ ਕੁਛ, ਇਹ ਮੌਸਮ ਦੀ ਵਜ੍ਹਾ ਨਾਲ ਕੁਝ ਵਿੱਚੋਂ ਸੁੱਕਣੇ ਸ਼ੁਰੂ ਹੋ ਗਏ ਨੇ, ਇਹ ਛੋਟੇ ਜਿਹੇ ਪੌਦੇ ਨੇ, ਠੀਕ ਕੀਤਾ ਨਾ। ਤੇ ਇਹ ਜਨਾਬ ਥੱਲੇ ਗਲੀ, ਇਹ ਗਲੀ ਹੈਗੀ, ਠੀਕ ਹੈ ਜੀ। ਇਹ ਜਨਾਬ ਆ ਗਏ ਅਸੀਂ ਡਰਾਇੰਗ ਰੂਮ 'ਚ ਵਾਪਸ, ਠੀਕ ਹੈ ਜੀ। ਤੇ ਰਾਤ ਨੂੰ ਇੱਥੇ ਫਿਰ ਹੀਟਰ ਲਾ ਕੇ ਬੈਠਣਾ ਹੁਣ, ਗੈਸ ਵਾਲਾ, ਗੈਸ ਆ ਜਾਂਦੀ ਹੈ, ਤੇ ਫਿਰ ਇੱਥੇ ਸਕੂਨ ਨਾਲ ਬਹਿ ਕੇ ਨਾ ਤੇ ਵੀਡੀਓ ਐਡਿਟ ਸ਼ੈਡਿੰਗ ਕਰ ਲਈਦੀ ਆ। ਲੈਪਟਾਪ ਪਿਆ ਮੇਰਾ ਸਮਾਨ, ਠੀਕ ਹੈ ਨਾ। ਤੇ ਇੱਥੇ ਹੀ ਜਿਹੜਾ ਨਾ ਹੋਰ ਚੀਜ਼ਾਂ ਵੀ ਪਈਆਂ ਨੇ, ਠੀਕ ਹੈ ਜੀ। ਅੱਛਾ ਹੁਣ ਦੱਸੋ, ਕਮੈਂਟ ਪੜ੍ਹਨ ਦਾ ਟਾਈਮ ਆ ਗਿਆ, ਹੁਣ ਪੜ੍ਹਨੇ ਫਿਰ ਕਮੈਂਟ। ਤੇ ਦੋਸਤਾਂ ਦਾ ਕਰਨੇ ਸ਼ੁਕਰੀਆ ਅਦਾ ਜਿਹੜੇ ਨਾਲ ਜੁੜੇ ਨੇ।
ਅੱਛਾ ਵੀਡੀਓ ਲਾਈਕ ਨਹੀਂ ਹੋ ਰਹੀ, ਵੀਡੀਓ ਲਾਈਕ ਥੋੜੀ ਹੋ ਰਹੀ ਹੈ ਤੇ ਚੈਨਲ ਵੀ ਸਬਸਕ੍ਰਾਈਬ ਨਹੀਂ ਹੋ ਰਹੇ। ਜਿਹੜੇ ਲੋਕਾਂ ਦੇ ਮੈਨੂੰ ਪਤਾ ਲੈ ਕੁਝ ਦੋਸਤ ਐਸੇ ਨੇ ਜਿਹੜਾ ਚੈਨਲ ਵੇਖਦੇ ਨੇ ਪਏ ਲੇਕਿਨ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਅੱਛਾ ਕਹਿੰਦੇ ਸਨ ਜੀ ਇੱਕ ਦੋਸਤ ਕੇ ਜੀ ਇੱਥੇ ਤੁਸੀਂ ਕਣਕ ਰੱਖੀ ਕਿ ਨਹੀਂ, ਇਹ ਪੜੋਲਾ ਰੱਖਿਆ ਜੇ ਕਣਕ ਵਾਲਾ ਉਹ ਤੇ ਛੱਜ ਤੇ ਇਹ ਰੱਖੀਏ UPS ਦੀ ਬੈਟਰੀ। ਇਹ ਕਨਾਲੀ ਪਈ ਜਿਹੜੀ ਅੱਗੇ ਮੈਂ ਬਰਤਨ ਅੰਦਰ ਤੁਹਾਨੂੰ ਖਾਏ ਨਾ ਤੇ ਕਨਾਲੀ ਅੰਦਰ ਨਹੀਂ ਸੀ ਹੈਗੀ ਆਟਾ ਗੁੰਨਣ ਵਾਲੀ, ਜਦੋਂ ਦੇਸੀ ਖਾਣਾ ਬਣਾਉਣਾ ਮੈਂ ਸਪੈਸ਼ਲ ਆਪੀ ਉੱਤੇ। ਤੇ ਇਹ ਜੀ ਪੜੋਲਾ ਇਹ ਪਤਾ ਨਹੀਂ ਗਿਆ। ਅੱਛਾ ਇਹ ਥੱਲੇ ਦਾਣੇ ਨਾਲ ਕੱਢ ਕੇ ਖੜੇ ਨੇ ਪੀਣ ਵਾਸਤੇ ਤੇ ਇਹ ਦਾਣੇ ਪਏ ਨੇ, ਠੀਕ ਹੈ ਜੀ। ਇਹ ਪੜੋਲਾ ਤੇ ਇਹ ਲੱਗਿਆ ਇਹਦੇ ਨਾਲ ਜਨਾਬ ਗੀਜ਼ਰ। ਇਹ ਉੱਤੇ ਛੱਜ ਛਾਨਣੀ ਛੱਜ ਠੀਕ ਹੋ ਗਿਆ ਜੀ। ਅੱਛਾ ਹੁਣ ਤੁਹਾਡੇ ਕਮੈਂਟ ਪੜ੍ਹ ਲਈਏ ਤੇ ਉਹਨਾਂ ਦੇ ਜਵਾਬ ਦੇ ਦਈਏ। ਅੱਛਾ ਜੀ ਸਲਾਮ ਵੀਰ ਜੀ अलका रानी, वालेकुम सलाम जी, बहुत शुक्रिया अलका जी। अच्छा दीपक आपका मोबाइल नंबर सेंड करना जी, ठीक है। डिस्क्रिप्शन ਦੇ ਵਿੱਚ ਤੁਸੀਂ ਮੈਨੂੰ ਈਮੇਲ ਕਰ ਦਿਓ। ਪਬਲਿਕਲੀ ਮੈਂ ਨੰਬਰ ਇਸ ਲਈ ਨਹੀਂ ਦਿੰਦਾ ਕਿ ਫਿਰ ਮੈਨੂੰ ਬੜੇ ਲੋਕੀ ਜਿਹੜੇ ਜਿਨ੍ਹਾਂ ਦਾ ਮੇਰੇ ਨਾਲ ਤਲਕ ਵੀ ਕੋਈ ਨਹੀਂ ਹੁੰਦਾ ਚੀਜ਼ਾਂ ਵੇਚਣ ਵਾਲੇ ਤੇ ਇਹ ਉਹ ਆ ਜਾਂਦੇ ਨੇ ਤੇ ਜਿਹਨੂੰ ਮੇਰਾ ਨੰਬਰ ਚਾਹੀਦਾ ਹੁੰਦਾ ਜਾਂ ਮੇਰੇ ਨਾਲ ਕੋਈ ਗੱਲ ਕਰਨੀ ਹੁੰਦੀ ਹੈ ਉਹ ਡਿਸਕ੍ਰਿਪਸ਼ਨ ਦਾ ਪਤਾ ਨਾ ਕੀ ਹੈ। ਜਿਹਨੂੰ ਨਹੀਂ ਪਤਾ ਕਿਸੇ ਨੂੰ ਪੁੱਛ ਲਿਓ ਕਿ ਯਾਰ ਇਹ ਡਿਸਕ੍ਰਿਪਸ਼ਨ ਕੀ ਹੁੰਦੀ ਹੈ, ਕਿਉਂਕਿ ਕੁਝ ਮੇਰੇ ਵਾਂਗੇ ਦੇ ਮਾਤੜ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਡਿਸਕ੍ਰਿਪਸ਼ਨ ਕੀ ਹੈ। ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਈਮੇਲ ਹੁੰਦਾ, ਤੁਸੀਂ ਈਮੇਲ ਕਰਿਆ ਕਰੋ ਕਿ ਜੀ ਮੈਂ ਫਲਾਣ ਬੰਦਾ ਫਲਾਣ ਜਗ੍ਹਾ ਤੋਂ ਗੱਲ ਕਰਨਾ ਪਿਆ, ਫਲਾਣੇ ਸ਼ਹਿਰ ਤੋਂ ਗੱਲ ਕਰਨਾ ਤੇ ਮੈਨੂੰ ਤੁਸੀਂ ਆਪਣਾ ਨੰਬਰ ਦਿਓ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ। ਫਿਰ ਮੈਂ ਤੁਹਾਨੂੰ ਈਮੇਲ ਨੰਬਰ ਕਰ ਦਿਆਂਗਾ, ਉਹਦੇ ਨਾਲ ਹੈਗਾ ਕਿ ਤੁਹਾਨੂੰ ਨੰਬਰ ਵੀ ਮਿਲ ਜਾਏਗਾ। ਤੇ ਜਿਹੜਾ ਨਾ ਅਗਰ ਮੈਂ ਇੱਥੇ ਆਮ ਲਿਖਣਾ ਸ਼ੁਰੂ ਕਰਦਾ ਫਿਰ ਇੰਨੀਆਂ ਕੋਈ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਮੋਸਟਲੀ ਉਹ ਲੋਕ ਹੁੰਦੇ ਨੇ ਕਿ ਜਿਹੜੇ ਬਸ ਐਵੇਂ ਹੀ ਵੱਖਰੀ ਜ਼ਾਇਆ ਕਰਦੇ ਨੇ ਤੇ ਉਹ ਫਿਰ ਮੈਂ ਬੜਾ ਖੁਦਾਤਾ ਜੇ ਬੰਦਾ, ਮੈਂ ਕਦੀ ਕਿਸੇ ਨੂੰ ਇਨਕਾਰ ਨਹੀਂ ਕੀਤਾ, ਜਿਹਦੀ ਕਾਲ ਆ ਜੇ ਮੈਂ ਅਟੈਂਡ ਕਰ ਲੈਣਾ ਹੁੰਦਾ, ਠੀਕ ਹੈ ਜੀ। ਤੇ ਅੱਛਾ ਜੀ ਪਿੰਨੀਆਂ ਬਣਾਈਆਂ ਮੀਨੇ, ਪਿੰਨੀਆਂ ਨਹੀਂ ਬਣਾਈਆਂ ਜੀ ਐਤਕਾਂ ਕਿਉਂਕਿ ਜਿਹੜਾ ਨਾ ਉਹ ਸਾਨੂੰ ਕਿਤੋਂ ਤੋਹਫਾ ਮਿਲ ਗਿਆ ਸੀ ਤੇ ਉਹ ਅਸੀਂ ਉਹਦੇ 'ਚ ਗੁਜ਼ਾਰਾ ਕਰ ਲਿਆ, ਕਿਸੇ ਬਣਾ ਕੇ ਦੇ ਦਿੱਤੀਆਂ ਸੀ ਸਾਨੂੰ ਤੇ ਪਿੰਨੀਆਂ ਵਰਨਾ ਬਣਾਈ ਦੀਆਂ ਹੁੰਦੀਆਂ ਨੇ। ਅੱਛਾ ਜੀ ਹੋਰ ਕੀ ਸੀ, ਔਰ ਬਿਸਕਿਟ ਤੋਂ ਹੈ ਨਹੀਂ ਮੁੱਕ ਗਏ ਨੇ ਜੀ, ਬਿਸਕੁਟ ਖਾ ਛੜੇ ਨੇ ਵਿੱਚ, ਮੈਂ ਵੀ ਖਾਣਾ ਬੱਚੇ ਵੀ ਖਾ ਛੱਡਦੇ ਨੇ। ਫਿਰ ਲਿਆਵਾਂਗੇ ਜਾ ਕੇ ਸਾਹਮਣੇ ਨਜ਼ਦੀਕ ਹੀ ਮਿਲਦੇ ਨੇ ਤੇ ਬਿਸਕੁਟ ਲਿਆਵਾਂਗੇ ਜੀ। ਬਿਸਕੁਟ ਜਿਹੜੀਆਂ ਚਾਹ ਨਾਲ ਚੁਸਕੀ ਸਿਆਲ 'ਚ ਲੱਗ ਜਾਂਦੀ ਵਾਵਾ। ਅੱਛਾ ਤੇ ਹੁਣ ਤੱਕ ਜਿਹੜੀ ਜਿੰਨੀ ਕੁ ਮੈਂ ਤੁਹਾਨੂੰ ਵੀਡੀਓ ਵਿਖਾ ਲਈ ਹੈ ਇਹ ਕੈਸੀ ਲੱਗੀ ਹੈ, ਬੰਦ ਕਰ ਦਈਏ ਜਾਂ ਹਲੇ ਜੁੜਨਾ ਜੇ। ਅਰੁਣ ਕੁਮਾਰ ਨਾਈਸ ਹੋਮ ਭਾਜੀ, ਮੈਂ ਇੰਡੀਆ ਤੋਂ, ਤੁਸੀਂ ਲੱਕੀ ਹੋ ਕੇ ਪਾਕ ਤੋਂ। ਨਹੀਂ ਜਨਾਬ ਲੱਕੀ ਵਾਲੀ ਕਿਹੜੀ ਗੱਲ ਹੈ। ਮਾਈ ਸ਼ੋ ਮੇਰੇ ਨਾਲ ਲਾਈਵ ਆਣਾ, ਤੁਹਾਡਾ ਸ਼ਾਇਦ ਸ਼ੋਅ ਕਿਹੜਾ ਜੀ ਆਪਣਾ ਮਾਈ ਸ਼ੋ, ਮੇਰੇ ਨਾਲ ਲਾਈਵ ਆਣਾ ਮੇਰੇ ਸ਼ੋਅ ਵਿੱਚ। ਚਲੋ ਜੀ ਜਦੋਂ ਤੁਸੀਂ ਕਹੋਗੇ, ਅਸੀਂ ਤਾਂ ਜਨਾਬ ਖਾਦਮ ਆ ਤੁਹਾਡੇ, ਅਸੀਂ ਕਿਹੜਾ ਕੋਈ ਇੱਥੇ ਜਿਹੜਾ ਨਾ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮੀਡੀਆ ਟਾਪ ਜਿਹੜਾ ਨਾ ਇਹ ਸਾਡੀ ਸਾਰਿਆਂ ਦਾ, ਇਹ ਫੈਮਿਲੀ ਆ, ਅਸੀਂ ਇੱਕ ਪਿਆਰ ਕਰਨ ਵਾਲੇ ਲੋਕ, ਮੁਹੱਬਤ ਕਰਨ ਵਾਲੇ, ਇੱਕ ਦੂਸਰੇ ਦਾ ਸਾਥ ਦੇਣ ਵਾਲੇ। ਸਾਡਾ ਮਕਸਦ ਚੈਨਲ ਚਲਾ ਕੇ ਨਫ਼ਰਤਾਂ ਪੈਣਾ ਤਾਂ ਹੈ ਹੀ ਨਹੀਂ। ਰਜੇਸ਼ ਫਰਾਮ ਡੈਨਮਾਰਕ, ਠੀਕ ਹੋ ਗਿਆ ਜੀ ਰਜੇਸ਼ ਸਾਹਿਬ, ਠੀਕ ਹੈ ਜੀ। ਤੇ ਆਪਣਾ ਤੁਸੀਂ ਮੈਨੂੰ ਡਿਸਕ੍ਰਿਪਸ਼ਨ ਦੇ ਜਿਹੜਾ ਨਾ ਰਾਬਤਾ ਕਰਨਾ, ਠੀਕ ਹੈ, ਤੇ ਆ ਜਾਵਾਂਗੇ ਲਾਈਵ। ਅੱਛਾ ਤੇ ਹੁਣ ਮੈਨੂੰ ਇਹ ਦੱਸੋ ਜਲਦੀ ਜਲਦੀ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕਿੰਨੇ ਦਿਨਾਂ ਬਾਅਦ ਲਾਈਵ ਆਇਆ ਜਾਏ ਤੇ ਇਸ ਤਰ੍ਹਾਂ ਹੱਸੀ ਮਜ਼ਾਕ ਥੋੜ੍ਹਾ ਜਿਹਾ ਕੀਤਾ ਜਾਏ। ਹਰ ਹਫਤੇ ਆਇਆ ਜਾਏ, 2 ਹਫਤਿਆਂ ਬਾਅਦ ਆਇਆ ਜਾਏ, 3 ਦਿਨਾਂ ਬਾਅਦ ਆਇਆ ਜਾਏ, ਇਹ ਤਾਂ ਜਿਸ ਤਰ੍ਹਾਂ ਤੁਹਾਡੀ ਮੁਹੱਬਤ ਹੈ, ਜਿਸ ਤਰ੍ਹਾਂ ਮੈਨੂੰ ਬਰਦਾਸ਼ਤ ਕਰ ਲੋਗੇ, ਜਿਸ ਤਰ੍ਹਾਂ ਮੇਰਾ ਚਿਹਰਾ ਬਰਦਾਸ਼ਤ ਕਰ ਲੋਗੇ ਮੈਂ ਆ ਜਾਵਾਂਗਾ, ਠੀਕ ਹੈ ਨਾ। ਅੱਛਾ ਜੀ ਪਹਿਲਾ ਆ ਗਿਆ ਜੀ ਐਵਰੀ ਸੰਡੇ, ਚਲੋ ਜੀ ਠੀਕ ਹੋ ਗਿਆ, ਠੀਕ ਹੈ ਜੀ। ਹਰ ਸੰਡੇ ਦੇ 2 ਮੈਸੇਜ ਆ ਗਏ ਨੇ, ਠੀਕ ਹੈ ਜੀ। ਤੇ ਹਰ ਹਫਤੇ ਲਾਈਵ, ਠੀਕ ਹੈ। ਇਹਦਾ ਮਤਲਬ ਕਿ ਹਾਲੇ ਤੱਕ ਜਿਹੜੇ ਮੈਸੇਜ ਆ ਰਹੇ ਨੇ ਉਹ ਇਹ ਨਹੀਂ ਕਿ ਲਾਈਵ। ਵੇਖੋ ਜੀ ਅਸਾਂ ਤੇ ਹੱਸਣਾ ਖੇਡਣਾ ਹੁੰਦਾ। ਅਰੁਣ ਕੁਮਾਰ ਜੀ 3 ਦਿਨ ਬਾਅਦ, ਹੁਣ ਵੇਨੇ 3 ਦਿਨਾਂ ਵਾਲੇ ਕਿੰਨੇ ਨੇ ਜੀ। ਅੱਛਾ ਇੱਥੇ ਬੱਚੇ ਮੇਰੇ ਜਿਹੜੇ ਨੇ ਇੱਥੇ ਪਸਰੂਰ ਹੀ ਸਟੱਡੀ ਕਰਦੇ ਨੇ ਜੀ। ਜੁਮੇ ਦੇ ਜੁਮੇ ਆ ਜਾ ਕਰਾਂਗੇ। ਇਸ਼ਵਾਨੀ ਸ਼ਰਮਾ, ਹੈਲੋ ਰਿਸਪੈਕਟ ਸਰ, ਆਈ ਐਮ ਫਰਮ ਹਿਸਾਰ ਹਰਿਆਣਾ, ਵਿਚ ਸਿਟੀ ਯੂ ਬਿਲੋਂਗ ਟੂ। ਸਿਆਲਕੋਟ ਦੀ ਤਹਿਸੀਲ ਪਸਰੂਰ ਹੈ ਜੀ, ਮੇਰਾ ਤਾਲੁਕ ਪਸਰੂਰ ਤੋਂ ਹੈ, ਪਸਰੂਰ ਸ਼ਹਿਰ ਤੋਂ, ਠੀਕ ਹੈ ਜੀ। ਇਹ ਵੀ ਬੜਾ ਪਸਰੂਰ ਦੇ ਵਿੱਚ ਬਹੁਤ ਜ਼ਿਆਦਾ ਚਾਰੋਂ ਤਰਫ ਅਮੀਰ ਤਰੀਨ ਜਿਹੜੇ ਨੇ ਉਹ ਸਿੱਖ ਆਬਾਦ ਸਨ ਅਤੇ ਪਸਰੂਰ ਸ਼ਹਿਰ ਦੇ ਵਿੱਚ ਖੱਤਰੀ ਸਨ ਆਬਾਦ, ਜਿਨ੍ਹਾਂ ਦੇ ਬਾਕੀਆਤ ਅੱਜ ਵੀ ਮੌਜੂਦ ਨੇ ਉਹਨਾਂ ਦੀ ਬਿਲਡਿੰਗਾਂ ਦੀਆਂ। ਉਹ ਮੈਂ ਬੜੀਆਂ ਵੀਡੀਓ ਬਣਾਈਆਂ ਨੇ ਪਸਰੂਰ ਦੇ ਵੱਲ ਨਾਲ। ਤੁਸੀਂ ਅਗਰ ਪਸਰੂਰ ਦੀ ਕੋਈ ਵੀਡੀਓ ਵੇਖਣੀ, ਤੁਸੀਂ ਮੀਡੀਆ ਟਾਪ 'ਤੇ ਜਾ ਕੇ ਨਾ ਤੇ ਉੱਤੇ ਲਿਖਣਾ ਪਸਰੂਰ ਮੀਡੀਆ ਟਾਪ, ਜਿੱਥੇ ਸਰਚ ਕਰੀਦਾ ਪਸਰੂਰ ਮੀਡੀਆ ਟਾਪ,
जे तुहां सियालकोट दी वीडियो वेखनियां जिहड़ियां मैं बना चुकिया सियालकोट मीडिया टॉप ਜਿਹੜੇ ਸ਼ਹਿਰ ਦਾ ਨਾਂ ਲਿਖੋਗੇ ਉਹ ਨਾਲ ਮੀਡੀਆ ਟਾਪ ਲਿਖੋ 3 ਚੀਜ਼ਾਂ ਲਿਖਣੀਆਂ ਨੇ ਸ਼ਹਿਰ ਦਾ ਨਾਂ ਮੀਡੀਆ ਟਾਪ ਤੇ ਉਸ ਸ਼ਹਿਰ ਦੀ ਅਗਰ ਮੈਂ ਵੀਡੀਓ ਬਣਾਈ ਹੋਏਗੀ ਤੇ ਤੁਹਾਨੂੰ ਮਿਲ ਜੇਗੀ ਤੁਹਾਡੇ ਦਿਨ ਉਸੇ ਵੇਲੇ ਖੋਲ ਜੇ ਕਰੇਗੀ ਠੀਕ ਹੈ ਜੀ ਵਾਹ ਜੀ ਵਾਹ ਵੇ ਜੀ ਵਾਹ ਅੱਛਾ ਜੀ ਅੱਛਾ ਹੀ ਸਟਿਲ ਲਾਈਵ ਕੌਣ ਜੀ ਮੇਰੇ ਫਾਦਰ ਬੋਰਨ ਨੇ ਸ਼ੱਕਰਗੜ੍ਹ ਨੂੰ 1932 ਵਾਹ ਜੀ ਵਾਹ ਅੱਛਾ ਤੇ ਇਸ ਤਰ੍ਹਾਂ ਕਿ ਤੁਸੀਂ ਆਪਣੇ ਫਾਦਰ ਸਾਹਿਬ ਦਾ ਜਿਹੜਾ ਨਾ ਉਹ ਸਾਨੂੰ ਥੋੜ੍ਹੀ ਜਿਹੀ ਉਹਨਾਂ ਦੀ ਕੋਈ ਗੱਲਾਂ ਕਰਵਾ ਦਿਓ ਕਿ ਉਹਨਾਂ ਦਾ ਕਲਿੱਪ ਇੰਟਰਵਿਊ ਦਾ ਕਰਕੇ ਮੈਨੂੰ ਭੇਜ ਦਿਓ ਕਿ ਥੋੜ੍ਹਾ ਜਿਹਾ ਬਰੀਫਲੀ ਦੱਸ ਦੇਣ ਕਿ ਜੀ ਮੈਂ ਸ਼ੱਕਰਗੜ੍ਹ ਪੈਦਾ ਹੋਇਆ ਜਾਂ ਪਿੰਡ ਸੀ ਕੋਈ ਤਾਂ ਪਿੰਡ ਦਾ ਨਾਂ ਰੱਖਿਆ ਮੇਰੇ ਵਾਲਦ ਸਾਹਿਬ ਦਾ ਨਾਂ ਆਇਆ ਸੀ ਸਾਡਾ ਇਹ ਕਾਰੋਬਾਰ ਸੀ ਸਾਡਾ ਫਲਾਣੀ ਜਗ੍ਹਾ 'ਤੇ ਘਰ ਸੀ ਅਗਰ ਤੁਸੀਂ ਆਪਣਾ ਮੈਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਕਰ ਦਿਓ ਤਾਂ ਮੈਂ ਜਨਾਬ ਸ਼ੱਕਰਗੜ੍ਹ ਤੇ ਤੁਹਾਡੇ ਪਿੰਡ ਵੀ ਲੱਭ ਲਿਆਂਗਾ ਅਤੇ ਤੁਹਾਨੂੰ ਵੀਡੀਓ ਵੀ ਵਿਖਾ ਦਿਆਂਗਾ ਅਤੇ ਬਜ਼ੁਰਗਾਂ ਦੇ ਨਾਲ ਗੱਲ ਵੀ ਹੋ ਜਾਏਗੀ ਠੀਕ ਹੈ ਨਾ ਸਾਊਂਡਸ ਗੁੱਡ मिर्ज़ा मोहम्मद अली इंजीनियर साहब आपके पास रहते हैं क्या मिर्ज़ा मोहम्मद अली इंजीनियर जी मैं नहीं जानता रहमान साहब ठीक है जी अखलासपुर हैगा बिल्कुल हैगा जी अखलासपुर बहुत वड्डा कस्बा हैगा खलीलुर रहमान कमर अच्छा वो जड़ा ना असल च ना वो मैं कोशिश करांगा देखो टाइम लैना क्योंकि वो जड़ा ना वो मैं किसी दिन तुहाडी ख्वाहिश पूरी करांगा कोशिश करांगा तो फिर सही हो जाएगा अच्छा सिर्फ 43 लाइक होए ने अद्धे घंटे की वीडियो हो गई तो 43 लाइक होए ने हुण आप ही दी वेख लो तो मैं स्क्रीन देख रहा तो फौरी तौर पर जिन्हें लाइक नहीं ना की हले वीडियो तक वो लाइक कर दिओ 43 तो बस 43 तो काम रुक गया अगों नहीं कोई बदना लग गया पता लो जी दोस्तों ऐसी छोटी जी वीडियो तो हुण फिर अगले संडे नूं जनाब दोबारा लाइव आवांगे या मैं अगर किते गया कि ऐसी जगह ते कि जिथे कोई चीज़ मैंने ऐसी नज़र आई तो मैं तुहानूं वो भी दिखा देंगा ठीक है ना तो अच्छा लिखा जी मेरे फुफा जी ने कृष्ण नगर ते मैं वीडियो बनानी है मैं जावांगा उत्थे भी अच्छा जी लव फ्राम इंडिया ते पंजाब अच्छा जी माई विलेज नियर मलेर कोटला अच्छा जी माई पेरेंट्स बिलोंग टू अशवानी जी कह रहे हैं कि जी जंग सिटी जंग वाले में जाना ठीक है अनिल सियानी अच्छा जी भाई आपने किसी पाकिस्तानी सरदार जी से नहीं मिलवाया जिसने 1947 को बनते देखा ठीक है मैं कोशिश करांगा जी असल च ना सरदार साहब जिहड़े ने कुछ मिलते भी नहीं लेकिन जरूरी नहीं कोई इंटरव्यू भी देन मैं बहुत सारे ऐसे सरदारां जानना बड़े अच्छे तलकार ने जो उन्होंने कही ना कि तुहानूं गलबात कहंदे नहीं जी रहण दिओ हाँ जी छड्डो परा की करना फिर धक्के नाल ते ना किसी नाल लिया जा सकदा इंटरव्यू ठीक है ना तो ऐसी सूरत हाल तो कैसा लगा अज का तुहानूं जरा दसना कमेंट करके कैसा व्लॉग लगा मेरा घर कैसा लगा ठीक है जी तो अपना ख्याल रखना तो रब राखा मिस्टर बेग चैनल जरूर चैक करना जाके मिस्टर बेग चैनल मेरा है उन्होंने जरूर चैक करना तुहानूं जिहड़ा ना वो मैनूं वो सबसक्राइब करके तो मैसेज कर दे मैं तुहानूं वेख लांगा कि किन्ने किन्ने मैसेज किया ठीक है जनाब खुश रवो आबाद रवो